ਤੇ ਜੀ ਹਰਜੋਤ ਸਿੰਘ ਜੀ, ਆਪਾਂ ਜਦੋਂ ਤੋਂ ਹਰੀਕੇਨ ਆਇਆ ਆ ਫਲੋਰੀਡਾ ਦੇ ਵਿੱਚ ਤੇ ਹੁਣ ਜਿਹੜਾ ਸਾਊਥ ਕੈਰੋਲੀਨਾ ਵੱਲ ਨੂੰ ਵਧਿਆ ਹੋਇਆ ਆ, ਉੱਥੇ ਲੈਂਡਫਾਲ ਕਰ ਰਿਹਾ ਆ, ਉਸ ਦੇ ਬਾਬਤ ਆਪਾਂ ਲਗਾਤਾਰ ਅਪਡੇਟ ਕਰਦੇ ਰਹੇ ਹਾਂ। ਬੀਤੇ ਦਿਨਾਂ ਦੇ ਵਿੱਚ ਆਪਣੇ ਨਾਲ ਇੰਦਰਮਾਨ ਸਿੰਘ ਫਲੋਰੀਡਾ ਤੋਂ ਟੈਂਪਾ ਤੋਂ ਜੁੜੇ ਸੀ, ਉਹਨਾਂ ਨੇ ਆਪਾਂ ਨੂੰ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀਗੀਆਂ ਵੀ ਕਿੱਦਾਂ ਦੀਆਂ ਤਿਆਰੀਆਂ ਉੱਥੇ ਚੱਲ ਰਹੀਆਂ ਇਸ ਨੂੰ ਲੈ ਕੇ, ਕੀ ਕੁਛ ਜਿਹੜਾ ਆ ਉਹ ਹੈਗਾ ਆ। ਤੇ ਹੁਣ ਆਪਣੇ ਨਾਲ ਇੱਕ ਵਾਰੀ ਫਿਰ ਇੰਦਰਮਾਨ ਸਿੰਘ ਜੁੜ ਚੁੱਕੇ ਨੇ ਫਲੋਰੀਡਾ ਤੋਂ, ਤੇ ਆਪਾਂ ਨੂੰ ਲੇਟੈਸਟ ਉੱਥੇ ਫਲੋਰੀਡਾ ਦੇ ਕੀ ਕੁਛ ਰਾਈਟ ਨਾਓ ਕੀ ਆ, ਆਫਟਰਮਾਥ ਕੀ ਆ ਇਸ ਹਰੀਕੇਨ ਦੀ, ਉਸ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਸਾਂਝੀਆਂ ਕਰਨਗੇ। ਇੰਦਰਮਾਨ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਜੀ ਤੇ ਹਰਜੋਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੋਣਾ ਕਿ ਹਰੀਕੇਨ ਜਿਹੜਾ ਹੁਣ ਸਾਊਥ ਕੈਰੋਲਾਈਨਾ ਵੱਲ ਚਾਰਲਸਟਨ ਤੇ ਜਾਰਜਟਾਊਨ ਏਰੀਆ ਦੇ ਵਿੱਚ ਉਹ ਲੈਂਡਫਾਲ ਕਰ ਰਿਹਾ ਇਸ ਟਾਈਮ ਤੇ ਐਜ਼ ਅ ਕੈਟਾਗਰੀ 1 ਹਰੀਕੇਨ ਜਿਹੜਾ ਆ ਉਹ ਸਾਊਥ ਕੈਰੋਲਾਈਨਾ ਦੇ ਵਿੱਚ ਜਿਹੜਾ ਇਸ ਟਾਈਮ ਤੇ ਉਹਦੀ ਲੈਂਡਫਾਲ ਆ, ਤੇ ਉਸ ਤੋਂ ਬਾਅਦ ਇਹ ਸ਼ਾਇਦ ਥੋੜਾ ਹੋਰ ਅਪ ਨਾਰਥ ਮੂਵ ਹੋਊਗਾ। ਤੇ ਜਿੱਥੇ ਤੱਕ ਫਲੋਰੀਡਾ ਦੀ ਗੱਲਬਾਤ ਹੈ, ਫਲੋਰੀਡਾ ਜਿਵੇਂ ਹੁੰਦਾ ਕਿ ਹਰੀਕੇਨ ਭਾਵੇਂ ਇੱਕ ਦਿਨ ਹੁੰਦਾ, 2 ਦਿਨ ਹੁੰਦਾ, ਪਰ ਜਿਹੜਾ ਉਹਦਾ ਆਫਟਰਮੈਥ ਹੈ, ਜਿਹੜੀ ਉਹਦੀ ਡਿਸਟਰਕਸ਼ਨ ਜਿਹੜੀ ਉਹਦੇ ਨਾਲ ਹੁੰਦੀ ਆ, ਉਹਨੂੰ ਬਾਅਦ ਵਿੱਚ ਕਈ ਮਹੀਨੇ ਵੀ ਲੱਗ ਜਾਂਦੇ ਆ। ਸਾਰਾ ਕੁਝ ਰੀਬਿਲਡ ਕਰਨ ਨੂੰ, ਜਾਂ ਲੋਕਾਂ ਦੇ ਘਰ ਟੁੱਟ ਗਏ, ਜਾਂ ਜਿਹੜੀ ਇਨਫਰਾਸਟ੍ਰਕਚਰ ਨੂੰ ਜਿਹੜਾ ਨੁਕਸਾਨ ਹੁੰਦਾ, ਜਿਵੇਂ ਕਈ ਥਾਵਾਂ ਤੇ ਬ੍ਰਿਜਿਸ ਜਿਹੜੇ ਟੁੱਟ ਗਏ, ਕਈ ਥਾਵਾਂ ਤੇ ਜਿਹੜੇ ਸਪੈਸ਼ਲੀ ਜਿਹੜੇ ਲੋਕੀ ਮੋਬਾਈਲ ਹੋਮਸ ਵਿੱਚ ਰਹਿੰਦੇ ਆ, ਜਾਂ ਜਿਹੜੇ ਲੋਕ ਵੀ ਟ੍ਰੇਲਰ ਪਾਰਕਸ ਵਿੱਚ ਰਹਿੰਦੇ ਆ, ਉਹਨਾਂ ਦਾ ਬਹੁਤ ਨੁਕਸਾਨ ਹੋਇਆ। ਤੇ 21 ਮੌਤਾਂ ਦੀ ਖਬਰ ਜਿਹੜੀ ਆ ਉਹ ਆ ਰਹੀ ਆ ਹੁਣ ਤੱਕ, ਜਿਹੜੀਆਂ ਕਿ ਫਲੋਰੀਡਾ ਦੇ ਵਿੱਚ ਹੋਈਆਂ ਵਾ। ਤੇ ਜਿਹੜੇ ਸਾਡੇ ਗਵਰਨਰ ਆ ਰੌਨ ਡਿਸੈਂਟਿਸ, ਤੇ ਜਿਹੜੇ ਆਪਣੇ ਪ੍ਰੈਜ਼ੀਡੈਂਟ ਜੋ ਬਾਈਡਨ, ਉਹਨਾਂ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਕਿ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਆ ਕਿ ਛੇਤੀ ਤੋਂ ਛੇਤੀ ਹੀ ਲੋਕਾਂ ਨੂੰ ਜਿਹੜਾ ਆ ਕੋਈ ਰਿਲੀਫ ਜਿਹੜਾ ਦਿੱਤਾ ਜਾਵੇ। ਤੇ ਇਸ ਤੋਂ ਇਲਾਵਾ ਕਰੀਬ 1.5 ਮਿਲੀਅਨ ਲੋਕ ਜਿਹੜੇ ਆ ਉਹ ਇਸ ਟਾਈਮ ਤੇ ਵਿਦਆਊਟ ਪਾਵਰ ਆ, ਜਿਨ੍ਹਾਂ ਦੀ ਕਿ ਲਾਈਟ ਜਿਹੜੀ ਆ ਉਹ ਰਿਸਟੋਰ ਕੀਤੀ ਜਾ ਰਹੀ ਹੈ। ਆਮ ਤੌਰ ਤੇ ਜਦੋਂ ਵੀ ਕੋਈ ਹਰੀਕੇਨ ਹੁੰਦਾ ਤੇ ਜਿਹੜੇ ਐਮਰਜੈਂਸੀ ਦੇ ਵਿੱਚ ਹਾਲਾਤ ਦੇ ਵਿੱਚ ਆਮ ਤੌਰ ਤੇ ਨਾਲ ਦੀਆਂ ਸਟੇਟਸ ਤੋਂ ਵੀ ਲਾਈਨਮੈਨ ਜਿਹੜੇ ਆ ਉਹ ਮੰਗਾਏ ਜਾਂਦੇ, ਤਾਂ ਕਿ ਜਦੋਂ ਵੀ ਪਾਵਰ ਜਿਹੜੀ ਆ ਉਹ ਜਾਵੇ ਤੇ ਛੇਤੀ ਤੋਂ ਛੇਤੀ ਪਾਵਰ ਰਿਸਟੋਰ ਕੀਤੀ ਜਾ ਸਕੇ। ਤੇ ਇਸ ਟਾਈਮ ਹਾਂਜੀ ਸੋ ਇੰਦਰਮਾਨ, ਇਹ ਦੱਸਿਓ ਵੀ ਟੈਂਪਾ ਦੇ ਇਲਾਕੇ 'ਚ, ਕਿਉਂਕਿ ਸਭ ਤੋਂ ਪਹਿਲਾਂ ਕਹਿੰਦੇ ਸੀ ਵੀ ਮੇ ਬੀ ਵਰਸਟ ਹਿੱਟ ਟੈਂਪਾ ਦਾ ਇਲਾਕਾ ਹੋਣਾ ਹੈ, ਪਰ ਟੈਂਪਾ ਦਾ ਬਚਾਅ ਹੋ ਗਿਆ। ਔਰਲੈਂਡੋ ਵਾਲਾ ਪਾਸਾ, ਜੈਕਸਨਵਿਲ, ਨੇਪਲਜ਼, ਹੋਰ ਬਹੁਤ ਸਾਰੇ ਸ਼ਹਿਰ ਤਕਰੀਬਨ ਏਦਾਂ ਲੱਗਦਾ ਜਿਹਦੀਆਂ ਤਸਵੀਰਾਂ ਦੇਖ ਕੇ ਵੀ ਸਭ ਕੁਝ ਤਬਾਹ ਹੀ ਹੋ ਗਿਆ ਹੁੰਦਾ। ਹਾਂਜੀ, ਸਭ ਤੋਂ ਵੱਧ ਨੁਕਸਾਨ ਜਿਹੜਾ ਜੇ ਉਹ ਟੈਂਪੋ ਥੋੜਾ ਜਿਹਾ ਸਾਊਥ ਵਾਲਾ ਆਪਾਂ ਦੇਖੀਏ, ਜਿਹੜੀ ਲੀ ਕਾਉਂਟੀ ਆ ਉਹਦੇ ਵਿੱਚ ਸ਼ਹਿਰ ਫੋਰਟ ਮਾਇਰਸ, ਜਿਹੜਾ ਇੱਕ ਸ਼ਹਿਰ ਹੈ ਫੋਰਟ ਮਾਇਰਸ ਬੀਚ, ਤੇ ਵੈਨਿਸ ਤੇ ਨੇਪਲਸ, ਇਹ ਜਿਹੜੇ ਸ਼ਹਿਰ ਆ ਕਿਉਂਕਿ ਥੋੜੇ ਜਿਹੇ ਟੈਂਪਾ ਤੋਂ ਸਾਊਥ ਵਿੱਚ ਪੈਂਦੇ ਆ, ਇਹਨਾਂ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ। ਕਿਉਂਕਿ ਜਦੋਂ ਜਿਹੜਾ ਪਹਿਲਾ ਲੈਂਡਫਾਲ ਇਸ ਹਰੀਕੇਨ ਦਾ ਉਹ ਇਸ ਇਲਾਕੇ ਵਿੱਚ ਹੋਇਆ, ਤੇ ਜਦੋਂ ਵੀ ਜਿਹੜਾ ਹਰੀਕੇਨ ਹੈ ਉਹ ਜਦੋਂ ਸਮੁੰਦਰ ਦੇ ਉੱਪਰ ਚੱਲਦਾ ਵਾ ਤੇ ਉਦੋਂ ਉਹ ਆਪਣੀ ਸਟਰੈਂਥ ਗੇਨ ਕਰਦਾ ਵਾ, ਤੇ ਜਦੋਂ ਉਹ ਲੈਂਡ ਦੇ ਉੱਪਰ ਆਉਂਦਾ ਤਾਂ ਉਹ ਜਿਹੜੀ ਆਪਣੀ એનર્ਜੀ ਜਿਹੜੀ ਉਹਦੀ ਘਟਦੀ ਆ। ਇਸ ਕਰਕੇ ਜਿਹੜਾ ਵੀ ਪਹਿਲਾ ਹਿੱਟ ਹੁੰਦਾ ਸ਼ਹਿਰ, ਜਿਹੜਾ ਵੀ ਪਹਿਲਾ ਕੋਸਟ ਹਿੱਟ ਹੁੰਦਾ, ਸਭ ਤੋਂ ਵੱਧ ਜਿਹੜੀ ਮਾਰ ਆ ਉਹ ਉਸ ਸ਼ਹਿਰ ਨੂੰ ਜਾਂ ਉਸ ਏਰੀਆ ਨੂੰ ਪੈਂਦੀ ਹੈ। ਤੇ ਇਸ ਕੇਸ ਵਿੱਚ ਸਭ ਤੋਂ ਵੱਧ ਜਿਹੜਾ ਮੈਂ ਦੱਸਿਆ ਕਿ ਮਾਰ ਜਿਹੜੀ ਉਹ ਵੈਨਿਸ, ਨੇਪਲਸ ਤੇ ਫੋਰਟ ਮਾਇਰਸ ਏਰੀਆ ਨੂੰ ਪਈ ਆ। ਤੇ ਤੁਸੀਂ ਜੇ ਦੇਖੋਗੇ ਮੋਸਟਲੀ ਫੋਟੋਆਂ ਜਿਹੜੀਆਂ ਆ ਰਹੀਆਂ ਇਸ ਟਾਈਮ ਤੇ, ਜੇ ਵੀਡੀਓ ਤੁਸੀਂ ਦੇਖ ਰਹੇ ਹੋ ਡਿਸਟਰਕਸ਼ਨ ਦੇ, ਉਹ ਮੋਸਟਲੀ ਇਹਨਾਂ ਏਰੀਆਜ਼ ਵਿੱਚੋਂ ਆ ਰਹੇ ਆ। ਉਸ ਤੋਂ ਇਲਾਵਾ ਜਦੋਂ ਇਹ ਹਰੀਕੇਨ ਉੱਥੋਂ ਜਿਵੇਂ ਈਸਟ ਵੱਲ ਨੂੰ ਜਾਂਦਾ ਤੇ ਉੱਥੇ ਔਰਲੈਂਡੋ ਹੋ ਗਿਆ ਤੇ ਜੈਕਸਨਵਿਲ ਏਰੀਆ ਜਿਹੜਾ ਉੱਥੇ ਵੀ ਤਬਾਹੀ ਹੋਈ ਹੈ, ਪਰ ਜ਼ਿਆਦਾ ਤਬਾਹੀ ਜਿਹੜੀ ਆ ਉਹ ਡੈਫੀਨੇਟਲੀ ਫਲੋਰੀਡਾ ਦੇ ਵੈਸਟ ਕੋਸਟ ਦੇ ਉੱਪਰ ਜਿਹੜੀ ਆ ਉਹ ਜ਼ਿਆਦਾ ਡਿਸਟਰਕਸ਼ਨ ਕੀਤੀ। ਹਾਂਜੀ, ਸੋ ਕੀ ਇੰਦਰਮਾਨ ਨੇ ਪਹਿਲੀ ਵਾਰੀ ਏਦਾਂ ਦੇਖਿਆ ਗਿਆ ਵੀ ਇੱਕ ਹਰੀਕੇਨ ਇੱਕ ਸੂਬੇ 'ਚ ਤਬਾਹੀ ਮਚਾ ਕੇ ਬਾਅਦ 'ਚ ਦੂਜੇ ਸੂਬੇ ਦੇ ਵਿੱਚ ਸੇਮ ਹਰੀਕੇਨ ਐਂਟਰ ਕਰ ਰਿਹਾ ਹੋਵੇ, ਜਾਂ ਇਹ ਅਕਸਰ ਆਮ ਜੀ ਗੱਲ ਹੁੰਦੀ ਏਦਾਂ ਦੀ? ਕਿਉਂਕਿ ਹਰੀਕੇਨ ਜਿਹੜੇ ਰਾਜਕੰਜ ਜੀ ਆਉਂਦੇ, ਕਾਫੀ ਇਹਨਾਂ ਦਾ ਦੱਸਿਆ ਇਹਨਾਂ ਦਾ ਡਾਇਮੀਟਰ ਕਾਫੀ ਵੱਡਾ ਹੁੰਦਾ, ਕਾਫੀ ਏਰੀਆ ਜਿਹੜਾ ਇਹਨਾਂ ਦਾ ਫੈਲਿਆ ਹੁੰਦਾ, ਤੇ ਆਮ ਤੌਰ ਤੇ ਏਦਾਂ ਹੀ ਹੁੰਦਾ ਕਿ ਜਿਹੜੇ ਹਰੀਕੇਨ ਜਾਂ ਤਾਂ ਫਲੋਰੀਡਾ ਵੱਲੋਂ ਨਿਕਲ ਕੇ ਜੇ ਕੋਈ ਹਰੀਕੇਨ ਜਿਹੜੇ ਆ ਉਹ ਵੈਸਟ ਵੱਲ ਜਾਂਦੇ ਆ ਤੇ ਉਹ ਨਿਊ ਔਰਲੀਅਨਸ ਏਰੀਆ ਵੱਲ, ਐਲਾਬਾਮਾ ਜਾਂ ਟੈਕਸਸ ਨੂੰ ਵੀ ਹਿੱਟ ਕਰਦੇ ਆ, ਜਾਂ ਜਿਹੜੇ ਇੱਥੋਂ ਕਹ ਲਓ ਕਿ ਈਸਟ ਵੱਲ ਜਿਹੜੇ ਜਾਂਦੇ ਨੌਰਥ ਈਸਟ ਸਟੇਟਸ ਨੂੰ ਵੀ, ਆਮ ਤੌਰ ਤੇ ਕੈਰੋਲਾਈਨਾਸ ਹੋ ਗਿਆ, ਵਰਜੀਨੀਆ ਹੋ ਗਿਆ, ਨਿਊ ਜਰਸੀ, ਇਹਨਾਂ ਸਟੇਟਸ ਨੂੰ ਵੀ। ਪਰ ਜਿਵੇਂ ਜਿਵੇਂ ਆਮ ਤੌਰ ਜਿਵੇਂ ਉਹ ਗਾਂਹ ਵੱਧਦੇ ਆ ਤੇ ਉਵੇਂ ਉਵੇਂ ਉਹਨਾਂ ਦੀ ਜਿਵੇਂ ਕੈਟਾਗਰੀ 3 ਤੋਂ ਸ਼ੁਰੂ ਹੋ ਕੇ ਉਹ ਟ੍ਰੋਪੀਕਲ ਸਟਾਰਮ ਜਿਵੇਂ
ਹੌਲੀ ਆ ਹੌਲੀ ਜਾਂਦੇ ਉਹਨਾਂ ਦਾ ਆ। ਜਿਹੜਾ એનર્ਜੀ ਘੱਟ ਹੋਈ ਜਾਂਦੀ, ਹਾਂਜੀ। ਜੀ। ਪਰ ਫਿਰ ਵੀ ਜਿਹੜੇ ਵੀ ਲੋਕ ਵਲਨਰੇਬਲ ਹੈ, ਜਿਹੜੇ ਵੀ ਲੋਕ ਇਹੋ ਜਿਹੇ ਏਰੀਆ 'ਚ ਕੋਈ ਹੋਮਲੈਸ ਆ, ਜਾਂ ਜਿਹੜੇ ਲੋਕ ਫਲੱਡਿੰਗ ਵਾਲੇ ਜ਼ੋਨ ਵਿੱਚ ਰਹਿੰਦੇ ਆ, ਜਿਨ੍ਹਾਂ ਦੇ ਘਰ 'ਚ ਫਲੱਡਿੰਗ ਹੋਣ ਦਾ ਚਾਂਸ ਜ਼ਿਆਦਾ ਆ, ਉਹ ਫਿਰ ਵੀ ਉਹ ਭਾਵੇਂ ਕੋਈ ਟ੍ਰੋਪੀਕਲ ਸਟਾਰਮ ਹੀ ਹੋਵੇ, ਉਹਨਾਂ ਨੂੰ ਫਿਰ ਵੀ ਉਹ ਜਿਹੜੀ ਚੀਜ਼ ਅਫੈਕਟ ਕਰ ਸਕਦੀ ਆ, ਉਹਨਾਂ ਦੇ ਜਾਨ ਤੇ ਮਾਲ ਦੇ ਨੁਕਸਾਨ ਜਿਹੜਾ ਉਹ ਕਰ ਸਕਦੀ ਹੈ। ਸੋ ਰੈਸਕਿਊ ਮਿਸ਼ਨਸ ਦੇ ਬਾਰੇ ਕੀ ਇਸ ਟਾਈਮ ਦੱਸਿਆ ਜਾ ਰਿਹਾ ਪ੍ਰਸ਼ਾਸਨ ਦੇ ਦੁਆਰਾ, ਜਿਹੜੇ ਇਹਨਾਂ ਇਲਾਕਿਆਂ 'ਚ ਖਾਸ ਕਰਕੇ ਲੋਕ ਫਸੇ ਆ, ਲੱਗ ਇੱਦਾਂ ਹੀ ਰਿਹਾ ਵੀ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਵਾਧਾ ਹੋ ਹੀ ਜਾਣਾ ਆ, ਮਤਲਬ ਅਜੇ ਕਾਫੀ ਲੋਕਾਂ ਨੂੰ ਲੱਭਣਾ ਬਾਕੀ ਹੋਣਾ। ਹਾਂਜੀ, ਜਿਵੇਂ ਜਿਵੇਂ ਹੁਣ ਉਹ ਜਿਹੜੇ ਰੈਸਕਿਊ ਮਿਸ਼ਨ ਚੱਲ ਰਹੇ, ਜਿਵੇਂ ਜਿਵੇਂ ਹੁਣ ਉਹਨਾਂ ਨੇ ਹੈਲੀਕਾਪਟਰ ਵਗੈਰਾ ਮੰਗਾ ਕੇ ਤੇ ਉਹ ਰੈਸਕਿਊਅਰਸ ਨੂੰ ਉਹ ਲੱਭ ਰਹੇ ਆ ਕਿ ਜੇ ਕੋਈ ਘਰ ਵਿੱਚ ਬਚਿਆ ਹੋਇਆ, ਜਾਂ ਜੇ ਕੋਈ ਘਰ ਜਿਹੜੇ ਨੁਕਸਾਨ ਹੋਇਆ ਉਹਨਾਂ ਦੇ ਵਿੱਚ ਜੇ ਕੋਈ ਬਚੇ ਤਾਂ ਉਹਨਾਂ ਨੂੰ ਅਸੀਂ ਕੱਢ ਸਕੀਏ। ਤੇ ਉਹ ਜਿਹੜੇ ਰੈਸਕਿਊ ਮਿਸ਼ਨ ਆ, ਮੈਨੂੰ ਲੱਗਦਾ ਕਿ ਘੱਟੋ ਘੱਟ ਅਗਲੇ 2-3 ਦਿਨ ਜਾਂ ਇੱਕ ਹਫ਼ਤਾ ਤੱਕ ਜ਼ਰੂਰ ਉਹ ਜਾਰੀ ਰਹਿਣਗੇ। ਤੇ ਉਸ ਤੋਂ ਬਾਅਦ ਹੀ, ਕਿਉਂਕਿ ਇੱਕ ਵਾਰੀ ਜੋ ਫਲੱਡਿੰਗ ਜਿਹੜੀ ਘੱਟ ਹੋਏਗੀ, ਉਸ ਤੋਂ ਬਾਅਦ ਫਿਰ ਜਿਹੜੇ ਰੈਸਕਿਊ ਮਿਸ਼ਨ ਆ ਉਹ ਬਾਈ ਰੋਡ ਵੀ ਹੁੰਦੇ ਆ। ਫॉर ਨਾਓ ਆਮ ਤੌਰ ਤੇ ਜਿਹੜੇ ਏਰੀਅਲ ਜਿਹੜੇ ਸਰਵੇ ਤੇ ਜਿਹੜਾ ਏਰੀਅਲ ਜਿਹੜੇ ਹੈਲੀਕਾਪਟਰ ਦੇ ਨਾਲ ਜਿਹੜਾ ਉਹ ਰੈਸਕਿਊ ਇਸ ਟਾਈਮ ਤੇ ਚੱਲਦਾ, ਕਿਉਂਕਿ ਫਲੱਡਿੰਗ ਹੋਣ ਕਰਕੇ ਜਿਹੜੇ ਫਰਸਟ ਰਿਸਪੌਂਡਰ ਆ ਜਾਂ ਜਿਹੜੇ ਰੈਸਕਿਊ ਵਾਲੇ ਆ, ਉਹ ਉੱਥੇ ਤੱਕ ਬਾਈ ਰੋਡ ਨਹੀਂ ਪਹੁੰਚ ਸਕਦੇ।